ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਮੋਗਾ ਤੋਂ ਵੀਰ ਜਰਨੈਲ ਸਿੰਘ ਘੋਲੀਆ ਜੀ ਦਾ। ਇਹ ਲਿਖਦੇ ਹਨ, ਜੇਕਰ ਭਾਰਤ ਜਾਂ ਇੰਡੀਆ ਨੂੰ ਹਿੰਦੂਆਂ ਦੁਆਰਾ ਹਿੰਦੁਸਤਾਨ ਕਹਿਣਾ ਤੇ ਕਹਾਉਣਾ ਦੇਸ਼ ਭਗਤੀ ਹੈ ਤਾਂ ਸਿੱਖਾਂ ਵੱਲੋਂ ਪੰਜਾਬ ਨੂੰ ਖਾਲਿਸਤਾਨ ਕਹਿਣਾ ਦੇਸ਼ ਧਰੋਹ ਕਿਵੇਂ? ਦੂਸਰਾ ਉਹਨਾਂ ਦਾ ਹੈ, ਜੇਕਰ 2020 ਤੱਕ ਹਿੰਦੂਆਂ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਯਤਨ ਦੇਸ਼ ਭਗਤੀ ਹੈ ਤਾਂ ਹਿੰਦੂ ਅੱਤਵਾਦ ਤੋਂ ਪੰਜਾਬ ਨੂੰ ਬਚਾਉਣ ਲਈ ਖਾਲਿਸਤਾਨ ਦੀ ਮੰਗ ਕਰਨਾ ਦੇਸ਼ ਧਰੋਹ ਕਿਵੇਂ? ਤੀਸਰਾ, ਜੇਕਰ ਸਰਕਾਰਾਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਿੱਚ ਮਦਦ ਨਹੀਂ ਕਰਦੀਆਂ ਤਾਂ ਮੁਲਾਜ਼ਮਾਂ ਦਾ ਸੀਨੀਅਰ ਨੂੰ ਜੈ ਹਿੰਦ ਬੁਲਾਉਣਾ ਮਨਾ ਕੀਤਾ ਜਾਵੇ। ਜੀ ਡਾਕਟਰ ਸਾਹਿਬ। ਸਰਦਾਰ ਜਰਨੈਲ ਸਿੰਘ ਘੋਲੀਆ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹ ਮੋਗਾ ਉਹਨਾਂ ਦਾ ਸ਼ਹਿਰ ਹੈ, ਨਾਂ ਲਿਖਦੇ ਨੇ ਜੀ। ਉਹਨਾਂ ਨੇ 2-3 ਕਾਮੈਂਟਸ ਦੇ ਵਿੱਚ ਹੀ ਬੜੇ ਡੂੰਘੇ ਸਵਾਲ ਕੀਤੇ ਨੇ ਜੀ। ਹਾਲਾਂ ਅਸੀਂ ਆਨੇ ਬਹਾਨੇ ਜਾਂ ਇੱਕ ਜਾਂ ਦੂਸਰੀ ਲਿਖਤ ਦੇ ਰਾਹੀਂ ਇਹਨਾਂ ਦੇ ਜਵਾਬ ਅਕਸਰ ਦਿੰਦੇ, ਪਰ ਉਹਨਾਂ ਨੇ ਗੱਲ ਤਾਂ ਠੀਕ ਕਹੀ ਕਿ ਵੀ ਹੁਣ ਇੱਧਰ ਜੇ ਕੋਈ ਇਹ ਕਹਿੰਦਾ ਹੈ ਜੀ ਅਸੀਂ 2020 ਤੱਕ ਹਰ ਇੱਕ ਨੂੰ ਹਿੰਦੂ ਬਣਾ ਦੇਵਾਂਗੇ ਤੇ 1000 ਸਾਲ ਦੀ ਗੁਲਾਮੀ ਬਾਅਦ ਸਾਡੇ ਹੱਥ 'ਚ ਰਾਜ ਹੈ, ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਆਪਣੇ ਆਪ ਨੂੰ ਹਿੰਦੂ ਕਹੇ ਜੀ। ਉਹ ਤਾਂ ਰੂਲਰ ਨੇ, ਅੱਜ ਰੂਲਿੰਗ ਪਾਰਟੀ ਹੈ ਔਰ ਉਹਨਾਂ ਦੇ ਉੱਤੇ ਕੋਈ FIR ਨਹੀਂ ਹੁੰਦੀ, ਕੋਈ ਉਹਨਾਂ ਨੂੰ ਸਵਾਲ ਨਹੀਂ ਕਰਦਾ। ਮੀਡੀਆ ਵੀ ਐਂ ਹੁੰਦਾ ਵੀ ਉਹਨਾਂ ਨੇ ਦੇਖਿਆ ਨਹੀਂ, ਸੁਣਿਆ ਨਹੀਂ। ਪਰ ਇਸ ਦੇ ਉਲਟ ਜੇ ਸਿੱਖ ਉਸ ਧਰਤੀ ਦੇ ਉੱਤੇ ਈਵਨ ਆਪਣਾ ਧਾਰਮਿਕ ਸਮਾਗਮ ਕਰਕੇ ਆਪਣੀ ਪੰਥ ਦੀ ਗੱਲ ਕਰਦੇ ਨੇ ਤੇ ਉਹ ਵੀ ਦੇਸ਼ ਧਰੋਹ ਹੈ, ਸੈਡੀਸ਼ਨ ਹੈ। ਇਹਨਾਂ ਨੇ ਤਾਂ ਇਹੀ ਕਿਹਾ, ਇਹਨਾਂ ਨੇ ਤਾਂ ਕਿਹਾ ਕਿ ਵੀ ਫਿਰ ਖਾਲਿਸਤਾਨ ਦੀ ਗੱਲ ਕਿਵੇਂ ਦੇਸ਼ ਧਰੋਹ ਹੈ? ਔਰ ਜਦੋਂ ਕਿ ਹੁਣ ਇਸ ਗੱਲ ਦੇ ਪਹਿਲਾਂ ਤਾਂ ਅਸੀਂ ਕੋਟ ਕਰਦੇ ਸੀ ਕਿ ਜੀ ਇਹ ਕੇਸ ਸੁਪਰੀਮ ਕੋਰਟ ਦਾ ਹੈ ਜਾਂ ਸੁਪਰੀਮ ਕੋਰਟ ਦਾ ਫੈਸਲਾ ਹੈ। ਹੁਣ ਇਸ ਦੇ ਉੱਤੇ ਜਸਟਿਸ ਕਾਟਜੂ ਜਿਹੜੇ ਖੁਦ ਜਸਟਿਸ ਰਹੇ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਬੜੀ ਐਕਸਪਲਿਸਿਟਲੀ ਇਹ ਗੱਲ ਕਹੀ ਹੈ ਕਿ ਕੋਈ ਸੰਵਿਧਾਨ ਦੇ ਥੱਲੇ ਖਾਲਿਸਤਾਨ ਕਹਿਣਾ, ਖਾਲਿਸਤਾਨ ਦੀ ਤਹਿਰੀਕ ਚਲਾਉਣਾ ਪੀਸਫੁਲੀ, ਸ਼ਾਂਤਮਈ ਤਰੀਕੇ ਨਾਲ, ਇਹ ਕੋਈ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ। ਇਸੇ ਤਰ੍ਹਾਂ ਹੀ ਇਹਨਾਂ ਨੇ ਵੀ ਜਰਨੈਲ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਭਾਈ 2020 ਤੱਕ ਦੋਨੋਂ ਹੀ ਗੱਲਾਂ ਇੱਕੋ ਹੀ ਰਲ ਜਾਂਦੀਆਂ ਨੇ ਜੀ। ਦੇਖੋ ਗੱਲ ਜ਼ਾਹਰ ਹੈ ਔਰ ਇਹ ਗੱਲ ਜਦੋਂ ਤੁਸੀਂ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀਆਂ ਸਪੀਚਿਸ ਅੱਜ ਵੀ ਜਿਹੜੀਆਂ ਬਹੁਤ ਜ਼ਿਆਦਾ ਪਪੂਲਰ ਨੇ, ਸੁਣੀਆਂ ਜਾਂਦੀਆਂ ਨੇ, ਉਹਨਾਂ ਨੇ ਉਸ ਕੌਨਟੈਕਸਟ ਦੇ ਵਿੱਚ ਹਰ ਰੋਜ਼ ਜੋ ਕੁਝ ਵਾਪਰਦਾ ਸੀ ਉਹ ਉਹਦੀ ਉਦਾਹਰਣ ਦੇ ਕੇ ਫਿਰ ਗੱਲ ਕਰਦੇ ਸੀ ਕਿ ਭਾਈ ਦੱਸੋ ਸਿੱਖ ਭਾਰਤ 'ਚ ਗੁਲਾਮ ਨਹੀਂ ਨੇ, ਜਾਂ ਉਹ ਇਹ ਦੱਸਦੇ ਸੀ ਕਿ ਵੀ ਇੱਥੇ ਵਰਤਾਰਾ ਡਿਫਰੈਂਟ ਨਹੀਂ ਹੈ। ਜੇ ਬਹੁ ਗਿਣਤੀ ਹਿੰਦੂ ਜਿਹੜੇ ਨੇ ਉਹਨਾਂ ਦਾ ਨੁਮਾਇੰਦਾ, ਉਹਨਾਂ ਦੇ ਘਰੋਂ ਗ੍ਰਨੇਡ ਮਿਲਦੇ ਨੇ ਜਾਂ ਪਵਨ ਕੁਮਾਰ ਦੂਜੇ ਉਸ ਵੇਲੇ ਦੇ ਪਟਿਆਲੇ ਜਾਂ ਸ਼ਿਵ ਸੈਨਾ ਦੇ ਗੁੰਡੇ, ਤੇ ਉਹਨਾਂ ਨੂੰ ਕੁਛ ਨਹੀਂ ਕਿਹਾ ਜਾਂਦਾ ਤੇ ਇੱਧਰ ਜਿਹੜਾ ਸਿੱਖਾਂ ਨੂੰ ਕਿਵੇਂ ਝੂਠੇ ਕੇਸਾਂ 'ਚ ਫਰੇਮ ਕੀਤਾ ਜਾਂਦਾ। ਫਿਰ ਉਹ ਅਕਸਰ ਇਹ ਦੁਹਰਾਉਂਦੇ ਸੀ ਕਿ ਜੇ ਇੰਦਰਾ ਗਾਂਧੀ ਇੱਕ ਦੁਨਿਆਵੀ ਔਰਤ ਨੂੰ ਰਿਹਾ ਕਰਾਉਣ ਲਈ ਪਾਂਡੇ ਭਰਾ ਜਹਾਜ਼ ਅਗਵਾ ਕਰਨ ਤੇ ਉਹ ਵਜ਼ੀਰ ਬਣਦੇ ਨੇ, ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ MLA ਦੀ ਸੀਟ ਦਿੱਤੀ, ਟਿਕਟ ਮਿਲੀ ਔਰ ਵਜ਼ੀਰ ਬਣੇ। ਪਰ ਇੱਧਰ ਜੇ ਗਜਿੰਦਰ ਸਿੰਘ ਹੋਰੀ ਉਹਨਾਂ ਦਾ ਨਾਂ ਲੈ ਕੇ ਕਹਿੰਦੇ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਾ ਸਹਾਰਦੇ ਹੋਏ ਉਹ ਜਿਹੜੇ ਨੇ ਜਹਾਜ਼ ਅਗਵਾ ਕਰਕੇ ਲਿਜਾਂਦੇ ਨੇ ਤੇ ਉਹ ਖਤਰਨਾਕ, ਖੂੰਖਾਰ, ਅੱਤਵਾਦੀ ਔਰ ਦੇਸ਼ ਧਰੋਹੀ ਔਰ ਉਹਨਾਂ ਦੇ ਉੱਤੇ ਕੇਸ। ਸੋ ਜ਼ਾਹਰ ਹੈ ਕਿ ਇਹ ਵਰਤਾਰਾ ਤਾਂ ਚੱਲ ਹੀ ਰਿਹਾ ਸੀ। ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਵੀ ਹੋ ਗਈ ਸੀ, ਪਰ ਜੋ ਕੁਛ ਜੂਨ 84 ਤੋਂ ਬਾਅਦ ਹੋਇਆ ਜਾਂ ਅੱਜ ਸਾਡੇ ਸਾਹਮਣੇ ਹੈ 30 ਸਾਲ ਬਾਅਦ ਵੀ ਜੂਨ 84 ਤੋਂ, ਉਹ ਤਾਂ ਤੁਸੀਂ ਦੇਖ ਲਓ ਕਿ ਵੀ ਜਿਹੜੀਆਂ ਗਾਰੰਟੀਜ਼, ਪਹਿਲੀ ਗੱਲ ਤਾਂ ਸੰਵਿਧਾਨ ਨਹੀਂ ਸਾਨੂੰ ਆਰਟੀਕਲ 25-20 ਸਾਨੂੰ ਹਿੰਦੂ ਬਣਾਉਂਦਾ ਤੇ ਜੇ ਅਸੀਂ ਇਸ ਦੇ ਲਈ ਜਿਹੜਾ ਕੋਈ ਤਰੱਦਦ ਕਰਨਾ ਚਾਹੁੰਦੇ ਹਾਂ ਤੇ ਫਿਰ ਇਹੀ ਨਹੀਂ ਕਿ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਾਡੇ ਤੇ ਜ਼ੁਲਮ ਕੀਤੇ। ਅੱਜ ਦੀ ਖਬਰ ਜਿਹੜੀ ਕਿਉਂਕਿ ਜਿਸ ਤਰੀਕੇ ਨਾਲ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ 24 ਨਵੰਬਰ ਦਾ ਫਿਕਸ ਹੈ, ਲੇਕਿਨ ਜਿਵੇਂ ਇਹਨਾਂ ਨੇ ਹਿੰਦੂਤਵੀ ਪ੍ਰਭਾਵ ਨਾਗਪੁਰ ਦੇ ਆਦੇਸ਼ਾਂ ਤੇ ਉਸ ਨੂੰ ਹਿਲਾਇਆ, ਹੁਣ ਇਹਨਾਂ ਦਿਨਾਂ 'ਚ ਸੈਲੀਬ੍ਰੇਟ ਕੀਤਾ ਜਾ ਰਿਹਾ। ਲੇਕਿਨ ਅਸੀਂ ਮੁਬਾਰਕਬਾਦ ਦਿੰਦੇ ਹਾਂ ਕੇਜਰੀਵਾਲ ਸਰਕਾਰ ਨੂੰ, ਔਰ ਅੱਗੇ ਵੀ ਅਸੀਂ ਸ਼ਾਇਦ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਜਿਹੜੀ ਦਿੱਲੀ ਦੇ ਵਿੱਚ ਛੁੱਟੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ 24 ਨਵੰਬਰ ਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੀ ਛੁੱਟੀ ਹੈ। ਔਰ ਇਹ ਜਿਹੜਾ ਹਿੰਦੂਤਵੀ ਕੈਲੰਡਰ ਬਿਕਰਮੀ ਕੈਲੰਡਰ ਦੇ ਥੱਲੇ ਮਨਾਇਆ ਗਿਆ ਉਹਦੇ 'ਚ ਇੱਕ ਸਮਾਗਮ ਕੱਲ ਜਿਹੜਾ ਮਨਜੀਤ ਸਿੰਘ GK, ਮਨਜਿੰਦਰ ਸਰਸਾ ਇਹਨਾਂ ਦਿੱਲੀ ਕਮੇਟੀ ਨੇ ਕੀਤਾ, ਉਹਦੇ 'ਚ GK ਕਹਿੰਦਾ ਹੈ ਕਿ ਜੀ ਇਹ ਜਿਹੜਾ ਭਾਰਤੀ ਸੰਵਿਧਾਨ ਹੈ
ਇਹ ਬਿਲਕੁਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਦੇਸ਼ਾਂ, ਅਸੂਲਾਂ ਔਰ ਉਹਨਾਂ ਦੀ ਕੁਰਬਾਨੀ ਦੇ ਮੁਤਾਬਕ ਹੈ ਜੀ। ਔਰ ਇਹ ਖਬਰ ਸਿੱਖ ਸਿਆਸਤ ਵੈਬਸਾਈਟ ਦੇ ਉੱਤੇ ਅੱਜ ਲੱਗੀ ਹੋਈ ਹੈ। ਔਰ ਉਹਨਾਂ ਨੇ ਪੁੱਛਿਆ, ਜਰਨਲਿਸਟ ਨੇ ਇਹ ਖਬਰ ਦੇ ਕੇ ਉਹਨਾਂ ਨੇ ਕਿਹਾ ਜੀ ਫਿਰ ਤਾਂ ਉਹੀ ਗੱਲ, ਔਰ ਜੇ ਤੁਸੀਂ ਇਹਦਾ ਸਟਲ ਮੈਸੇਜ ਦੇਖੋ ਕਿ ਇਹ ਜਮੂਰੇ ਜਿਹੜੇ ਨੇ, ਮਨਜੀਤ ਸਿੰਘ ਜੀ ਕੇ ਹੋਏ, ਸਿਰਸਾ ਕੰਡੈਮ ਕਰ ਰਿਹਾ ਕੇਜਰੀਵਾਲ ਨੂੰ ਕਿ ਜੀ ਉਹਨੇ ਸੋਧੇ ਕੈਲੰਡਰ ਦੇ ਮੁਤਾਬਕ ਨਹੀਂ, ਪੁਰਾਣੇ ਕੈਲੰਡਰ ਮੁਤਾਬਕ ਛੁੱਟੀ ਕਿਉਂ ਕੀਤੀ। ਪਰ ਹੁਣ ਜੀਕੇ ਨੂੰ ਇਹ ਪੁੱਛਿਆ ਜਾਏ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਦੇ ਲਈ ਸੀ, ਧਾਰਮਿਕ ਆਜ਼ਾਦੀ ਦੇ ਲਈ ਸੀ ਕਿ ਹਿੰਦੂ ਥਾਟ ਲਈ ਸੀ। ਜੇ ਤਾਂ ਹਿੰਦੂ ਥਾਟ ਲਈ ਸੀ ਫਿਰ ਤਾਂ ਜੀਕੇ ਦਾ ਬਿਲਕੁਲ ਕਹਿਣਾ ਠੀਕ ਹੈ ਕਿ ਕਨਸਟੀਟਿਊਸ਼ਨ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਤੇ ਸ਼ਹਾਦਤ ਮੁਤਾਬਕ ਹੈ, ਕਿਉਂਕਿ ਉਹਨਾਂ ਦਾ ਆਰਟੀਕਲ 25(20) ਸਾਨੂੰ ਹਿੰਦੂ ਬਣਾਉਂਦਾ। ਜੇ ਤਾਂ ਮਕਸਦ ਇਹ ਹੈ, ਔਰ ਕਹਿਣਾ ਉਹ ਇਹੀ ਚਾਹੁੰਦੇ ਨੇ, ਇਹ ਹਿੰਦੂਆਂ ਨੂੰ, ਆਪਣੇ ਮਾਸਟਰਸ ਨੂੰ ਖੁਸ਼ ਕਰ ਰਹੇ ਨੇ ਕਿ ਦੇਖੋ ਜੀ ਅਸੀਂ ਤਾਂ ਜਿਹੜਾ ਉਹ ਮੰਨਦੇ ਆ ਕਿ ਵੀ ਅਸੀਂ ਹਿੰਦੂ ਹਾਂ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਹਿੰਦੂਆਂ ਦੇ ਲਈ ਜਿਹੜੀ ਹੈ ਉਹ ਕਨਸਟੀਟਿਊਸ਼ਨ ਹੀ ਇਸ ਲਾਈਨ ਦੇ ਉੱਤੇ ਹੈ, ਕਿਉਂਕਿ ਤੁਹਾਡਾ ਆਰਟੀਕਲ 25(20) ਹਿੰਦੂ ਬਣਾਉਂਦਾ, ਅਸੀਂ ਹਿੰਦੂ ਹਾਂ ਜੀ। ਤੇ ਜੇ ਗੁਰੂ, ਔਰ ਇਹ ਵੀ ਅਸੀਂ ਜੇ ਦੇਖੀਏ ਕਿ ਵੀ ਸਮੇਂ ਦੇ ਨਾਲ ਬਹੁਤ ਤਬਦੀਲੀਆਂ ਹੋਈਆਂ ਨੇ। ਪੁਰਾਤਨ ਲਿਖਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਧਰਮ ਦੀ ਚਾਦਰ, ਕਿ ਧਰਮ ਦੀਆਂ ਵੈਲਿਊਜ਼, ਧਰਮ ਰਾਈਟੀਅਸਨੈਸ ਹੈ, ਕਿਸੇ ਦੀ ਵੀ ਫਰੀਡਮ, ਪਰ ਇਹਨਾਂ ਨੇ ਹੌਲੀ ਹੌਲੀ ਤੁਸੀਂ ਦੇਖੋਗੇ ਜਦੋਂ ਪਿਕਚਰਸ ਬਣੀਆਂ, ਆਰਟਿਸਟ ਬਣਦੇ ਨੇ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਹੁਣ ਹਿੰਦ ਦੀ ਚਾਦਰ ਬਣਾ ਕੇ ਤੁਸੀਂ ਕੀ ਦੱਸ ਰਹੇ ਹੋ? ਹਿੰਦ ਦੇ ਨਾਲ ਹਿੰਦੂ ਜੁੜੇ, ਉਹ ਕਹਿੰਦੇ ਨੇ ਜੀ ਇੰਡਸ ਤੋਂ ਲੈ ਕੇ ਜਿਹੜਾ ਕੰਨਿਆ ਕੁਮਾਰੀ ਤੱਕ ਜਿਹੜੇ ਨੇ ਸਾਰੇ ਹਿੰਦੂ ਨੇ। ਔਰ ਇੱਕ ਪਿਛਲੇ ਦਿਨਾਂ 'ਚ ਮੈਂ ਕੁਦਰਤੀ ਸਟੰਬਲ ਅਪਨ ਹੋਇਆ ਇੱਕ ਵੀਡੀਓ ਦੇ ਉੱਤੇ, ਕੋਈ ਸਵਾਮੀ ਹੈ, ਉਹਨੂੰ ਸਤਿਗੁਰੂ ਕਹਿੰਦੇ ਨੇ, ਬੰਗਲੌਰ ਦਾ ਹੈਗਾ, ਉਹ ਕਹਿ ਰਿਹਾ, ਉਹਨੂੰ ਪੁੱਛਿਆ ਉਹਨੇ, ਔਰ ਇਹ ਮੇਰਾ ਖਿਆਲ ਉਹ ਬੜੀ ਫਾਇਰ ਬ੍ਰਾਂਡ ਜਿਹੀ ਹਿੰਦੂ ਤਵੀ ਜਰਨਲਿਸਟ ਹੈ, ਵਰਸ਼ਾ ਦੱਤ, ਉਹਨੂੰ ਪੁੱਛਦੀ ਹੈ ਕਿ ਜੀ ਇਹ ਜਿਹੜੇ ਲੋਕ ਇਤਰਾਜ਼ ਕਰਦੇ ਨੇ ਹਿੰਦੂ ਦੇ ਕਹਾਣ ਦੇ ਉੱਤੇ ਕਿ ਜੀ ਇਹ ਕੀ ਹੈ, ਉਹ ਕਹਿੰਦਾ ਜੀ ਇਹ ਤਾਂ ਇੰਡਸ ਤੋਂ ਲੈ ਕੇ ਹਿਮਾਲਿਆ, ਇਧਰ ਨਾਰਥ ਔਰ ਸਾਊਥ ਸਮੁੰਦਰ ਤੱਕ ਜਿਹੜਾ ਵੀ ਵਸਿੰਦਾ ਉਹ ਹਿੰਦੂ ਹੈ। ਤੇ ਉਹਨੇ ਕਿਹਾ ਜੀ ਜੇ ਕਿਸੇ ਨੂੰ ਇਹਦੇ ਤੋਂ ਪ੍ਰੋਬਲਮ ਹੈ ਤੇ ਦੇ ਸ਼ੁੱਡ ਜੰਪ ਇਨਟੂ ਦਾ ਸੀ, ਕਿ ਉਹ ਸਮੁੰਦਰ 'ਚ ਡੁੱਬ ਜਾਣ। ਮਤਲਬ ਇਹ ਵੀ ਅਸੀਂ ਸਮੁੰਦਰ 'ਚ ਡੋਬ ਦੇਵਾਂਗੇ ਜੇ ਤੁਹਾਨੂੰ ਹਿੰਦੂ ਤੋਂ ਪ੍ਰੋਬਲਮ ਹੈ। ਹੁਣ ਜ਼ਾਹਰ ਹੈ ਕਿ ਜਿਹੜਾ ਇਹ ਜਮੂਰਾ ਜੀਕੇ, ਜਿਹਦਾ ਵੀ ਇੱਕ ਹੋਰ ਅੱਗੋਂ ਜਮੂਰਾ ਗੁਰਲਾਡ ਸਿੰਘ ਉਹ ਸਾਨੂੰ ਦੱਸ ਰਿਹਾ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਔਰ ਖਾਲਿਸਤਾਨ 'ਚ, ਉਹਦੀ ਪਿੱਛੇ ਜੇ ਫੋਟੋ ਵੀ ਫਿਗਰ ਅਪ ਹੋਈ, ਹੈਟ ਸਿਰ ਤੇ ਪਾਇਆ ਹੋਇਆ ਹੈ, ਔਰ ਐਂ ਲੱਗਦਾ ਕਿ ਵੀ ਜਿਵੇਂ, ਹੁਣ ਮੈਂ ਸ਼ਬਦ ਨਹੀਂ ਕਹਿਣਾ ਚਾਹੁੰਦਾ ਕਿਸ ਕਰਤੂਤ 'ਚ ਹੋਏਗਾ, ਲੇਕਿਨ ਇਹ ਥਾਟ ਡੀਪਲੀ ਐਨਗ੍ਰੇਨ ਕਰ ਰਹੇ ਨੇ ਕਿ ਭਾਈ ਇੱਥੇ ਰਹਿਣ ਵਾਲਾ ਹਰ ਹਿੰਦੂ ਹੈ। ਫਿਰ ਜਦੋਂ ਤੁਸੀਂ ਇਹਨਾਂ ਨੂੰ ਚੈਲੰਜ ਕਰੋ ਵੀ ਸੇ ਕੱਢ ਧਰਮ ਹੈ, ਕਹਿੰਦੇ ਹਿੰਦੂ ਦਾ ਮਤਲਬ ਕੋਈ ਇਹ ਧਰਮ ਥੋੜੀ ਹੈ। ਦੇਖੋ ਜੀ ਸੁਪਰੀਮ ਕੋਰਟ ਦਾ ਫੈਸਲਾ ਹੈ, ਇਟ ਇਜ਼ ਅ ਵੇ ਆਫ ਲਾਈਫ, ਔਰ ਵੇ ਆਫ ਲਾਈਫ ਇਹ ਹੈ, ਕਹਿਣਗੇ ਜੀ ਇੰਡਸ ਤੋਂ ਰਹਿਣ ਵਾਲੇ ਕੰਨਿਆ ਕੁਮਾਰੀ ਤੱਕ ਸਾਰੇ ਇਹ ਹਿੰਦੂ ਨੇ। ਫਿਰ ਇਹਨੂੰ ਜਦੋਂ ਤੁਸੀਂ ਕਨਫਰੰਟ ਕਰੋ ਕਿ ਜੀ ਮਤਲਬ ਇਹਦਾ ਚੋਰ ਹੈ, ਜੇ ਮਤਲਬ ਨਹੀਂ ਸੀ ਤੇ ਤੁਹਾਡਾ ਦਿਆਨੰਦ ਜਿਹਨੂੰ ਬੜਾ ਵੱਡਾ ਤੁਸੀਂ ਆਰੀਆ ਸਮਾਜ ਦਾ ਫਾਊਂਡਰ, ਉਹਨੇ ਤਾਂ ਕਿਹਾ ਜੀ ਅਸੀਂ ਹਿੰਦੂ ਨਹੀਂ ਹਾਂ, ਅਸੀਂ ਤਾਂ ਆਰੀਆ। ਉਹਨੇ ਆਰੀਆ ਸਭਾ, ਆਰੀਆ ਸਮਾਜ ਔਰ ਐਨਕਰੇਜ ਕੀਤਾ ਕਿ ਵੀ ਆਪਣੇ ਆਪ ਨੂੰ ਹਿੰਦੂ ਨਾ ਕਹੋ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀਰ ਜਰਨੈਲ ਸਿੰਘ ਜੀ ਨੇ ਜਿਹੜੀ ਗੱਲ ਕਹੀ ਹੈ, ਕਨਫਲਿਕਟ ਤਾਂ ਇਹੀ ਹੈ, ਤੁਸੀਂ ਐਕਸੈਪਟ ਕਰ ਲਓ ਕਿ ਭਾਈ ਤੁਸੀਂ ਹਿੰਦੂ ਹੋ, ਤੇ ਇਹਨਾਂ ਦੇ ਹਿੰਦੂਆਂ ਦੇ ਕਿੰਨੇ ਸੈਕਟਰ ਨੇ। ਉਸੇ ਹੀ ਜੋਗੀ ਨੂੰ ਪੁੱਛ ਰਿਹਾ ਕਿ ਜੀ ਤੁਸੀਂ ਜੋਗੀ ਕੇਸਦਾੜੀ ਕਿਉਂ ਰੱਖਦੇ ਨੇ? ਉਹ ਕਹਿੰਦਾ ਜੀ ਅਸੀਂ ਤਾਂ ਨਹੀਂ ਰੱਖੀ, ਇਹ ਤਾਂ ਆਦੀ ਹੈ ਤੇ ਇਸ ਲਈ ਹੈ ਸਾਡੇ, ਅਸੀਂ ਤਾਂ ਪਾਰਟ ਹੈ ਸਾਡਾ। ਹੁਣ ਇਹਨਾਂ ਦੇ ਜੇ ਅਸੀਂ ਸਰੂਪ ਦਾ ਮਤਲਬ ਸਿਰਫ ਕੇਸਦਾੜੀ ਵਾਲੀ ਹੋਏ, ਜੇ ਥਾਟ ਕੱਢ ਲਓ ਕਿ ਸਿੱਖੀ ਇੱਕ ਨਿਵੇਕਲਾ ਵਿਲੱਖਣ ਨਾਨਕ ਨਿਰਮਲ ਪੰਥ ਚਲਾਇਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਜਾਂ ਖਾਲਸਾ ਉਹ ਹੈ ਜਿਹੜਾ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ, ਪ੍ਰੋਬਲਮ ਉੱਥੇ ਹੈ। ਅਦਰਵਾਈਜ਼ ਉਹਨਾਂ ਨੂੰ ਕੋਈ ਕੇਸਾਦਾੜੀ ਨਾਲ ਤਾਂ ਪ੍ਰੋਬਲਮ ਨਹੀਂ ਹੈਗੀ। ਇਹਨਾਂ ਦੇ ਜੋਗੀ ਆ ਸਾਰਾ ਰਾਮਦੇਵ ਜਿਹੜਾ ਢਿੱਡ ਹਿਲਾਉਂਦਾ ਰਹਿੰਦਾ ਬੈਠਾ, ਉਸ ਦੇ ਵੀ ਬੜੇ ਸੋਹਣੇ ਕਾਲੇ ਵਾਲ, ਦਾੜੀ ਹੈਗੀ ਆ ਉਹਦੇ, ਬਾਕੀਆਂ ਦੇ ਵੀ ਹੈ। ਸੋ ਗੱਲ ਥਾਟ ਦੀ ਹੈ, ਔਰ ਇਹ ਗੱਲ ਬਿਲਕੁਲ ਠੀਕ ਹੈ ਕਿ ਉਹਨਾਂ ਨੂੰ ਸਿੱਖੀ ਥਾਟ ਤੋਂ, ਗੁਰੂ ਨਾਨਕ ਸਾਹਿਬ ਦੇ ਥਾਟ ਤੋਂ, ਜਿਹੜਾ ਕਿ ਵਿਲੱਖਣਤਾ ਦੇ ਨਾਲ ਸੰਗਤ ਔਰ ਪੰਗਤ ਐਸਟੈਬਲਿਸ਼ ਕਰਕੇ ਜ਼ਾਤ ਪਾਤ ਦਾ ਐਂਡ ਕਰਦਾ ਹੈ, ਇਹਨਾਂ ਦੇ ਬ੍ਰਾਹਮਣਿਕਲ ਥਾਟ ਨੂੰ ਐਂਡ ਕਰਦਾ ਹੈ, ਮਨੁੱਖ ਨੂੰ ਮਨੁੱਖ ਬਣਾਉਂਦਾ ਹੈ, ਔਰਤ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ, ਨਾਨਕ ਤਿੰਨ ਕੇ ਸੰਗ ਸਾਥ,
ਇਹ ਔਰ ਅਲਟੀਮੇਟਲੀ 10ਵੇਂ ਪਾਤਸ਼ਾਹ ਜਿਹੜੇ 5 ਕਕਾਰੀ ਰੂਪ ਦੇ ਵਿੱਚ ਕਿਰਪਾਨ ਦੇ ਕੇ ਅਬਲਾ ਨੂੰ ਸਿੰਘਣੀ ਬਣਾਉਂਦੇ ਨੇ, ਔਰ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਬਹੀ ਕਦਾਹੇ ਤਿਨ ਹੀ ਕੋ ਸਰਦਾਰ ਬਣਾऊं ਤਬੈ ਗੋਬਿੰਦ ਸਿੰਘ ਨਾਮ ਕਾ, ਜਿਨ੍ਹਾਂ ਦੇ इन गरीब सिखन को देऊं पातशाही ये याद रखें हमरी गुरियाई। ਉਹਨਾਂ ਨੂੰ ਇਹ ਲੱਗਦਾ ਹੈ ਸ਼ੂਦਰ ਹਥਿਆਰਬੰਦ ਹੋ ਗਏ, ਰਾਜ ਕਰ ਲਿਆ ਇਹਨਾਂ ਨੇ, ਇਹ ਸਾਨੂੰ ਚੈਲੰਜ ਕਰ ਰਹੇ ਨੇ ਸਾਡੀ ਡਾਕਟਰੀ ਨੂੰ, ਇਹ ਪ੍ਰੋਬਲਮ ਹੈ। ਸੋ ਇਹਨਾਂ ਦੇ ਵੀਰ ਜਰਨੈਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ।